ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਸਰੇਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ। ਹਰਿਆਣਾ ਤੇ ਦਿੱਲੀ ਦੇ ਵਿੱਚ ਕਹਿੰਦੇ ਇੰਡੀਆ ਗੱਠਜੋੜ ਸੰਭਵ ਨਹੀਂ ਹੈ ਜੀ। ਬਿਲਕੁਲ, ਦੇਖੋ ਹਰਿਆਣੇ ਦੇ ਵਿੱਚ ਇਲੈਕਸ਼ਨ ਜਿਹੜਾ ਆ ਬਸ ਤਕਰੀਬਨ ਆ ਗਿਆ ਸਮਝੋ। ਤੇ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਦਿੱਲੀ ਦਾ ਇਲੈਕਸ਼ਨ ਜਿਹੜਾ ਹੈ ਉਹ ਹੁੰਦਾ ਹੈ ਜਿਵੇਂ ਨਵਾਂ ਸਾਲ ਚੜ੍ਹਦਾ, ਮਤਲਬ ਕਿ ਫਰਵਰੀ ਦੇ ਵਿੱਚ ਹੁੰਦਾ ਹੈ। ਸੋ ਦੋਵੇਂ ਇਲੈਕਸ਼ਨ ਬਿਲਕੁਲ ਨੇੜੇ ਹੁੰਦੇ ਆ। ਇਸ ਵਾਸਤੇ ਜੋ ਇੱਥੇ ਕਸਰਤਾਂ ਨੇ ਸਿਆਸੀ ਤੌਰ ਤੇ ਉਹ ਸ਼ੁਰੂ ਹੈ ਕਿ ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ। ਤਾਂ ਬਹਰਹਾਲ ਜਿੰਨੀ ਕੁ ਜਾਣਕਾਰੀ ਮਿਲ ਰਹੀ ਆ, ਜਿੰਨੇ ਇਸ ਵੇਲੇ ਸੰਕੇਤ ਆ, ਉਹ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿ ਇਹਨਾਂ ਦਾ ਗੱਠਜੋੜ ਜਿਹੜਾ ਹੈ ਉਹ ਨਹੀਂ ਹੋਏਗਾ। ਮਤਲਬ ਇੰਡੀਆ ਗੱਠਜੋੜ ਦਾ ਭਾਵ ਆਪਾਂ ਇੱਥੇ ਇਹ ਵੇਖ ਲਈਏ, ਕਿਉਂਕਿ ਹੁਣ ਇੰਡੀਆ ਗੱਠਜੋੜ ਚ ਸਟਾਲਨ ਤੇ ਆ ਕੇ ਇੱਥੇ ਲੜਨੋਂ ਰਿਹਾ, ਅਖਿਲੇਸ਼ ਤੇ ਆ ਕੇ ਇੱਥੇ ਲੜਨਾ ਰਿਹਾ। ਤਾਂ ਇੰਡੀਆ ਗੱਠਜੋੜ ਤੋਂ ਭਾਵ ਆਪਾਂ ਇੱਥੇ ਫਿਰ ਪੰਜਾਬ ਵਾਲਾ ਜੋ ਸਿਨੈਰੀਓ ਸੀਗਾ ਉਹੀ ਲਵਾਂਗੇ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਇੱਕ ਅੱਧ ਕੋਈ ਹੋਰ ਦਲ ਜਿਹੜਾ ਹੈ ਉਹ ਇਕੱਠਿਆਂ ਲੜ ਸਕਦੇ ਆ ਇੱਥੇ। ਤਾਂ ਐਸਾ ਸੰਭਵ ਜਾਪਦਾ ਨਹੀਂ ਹੈ, ਕਿਉਂਕਿ ਕੱਲ ਜੇ ਰਮੇਸ਼ ਜੀ ਦੀ ਗੱਲ ਦਾ ਆਪਾਂ ਥੋੜਾ ਵੇਖੀਏ, ਜੈਰਾਮ ਰਮੇਸ਼ ਜੀ ਦਾ, ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਮਾਣ ਆ। ਉਹ ਕਹਿੰਦੇ ਆ ਕਿ ਜੀ ਦੇਖੋ ਗੱਲ ਇਹ ਆ ਕਿ ਜਿਨ੍ਹਾਂ ਸੂਬਿਆਂ 'ਚ ਕਾਂਗਰਸ ਤੇ ਸਹਿਯੋਗੀ ਪਾਰਟੀਆਂ ਦੇ ਨੇਤਾ ਚਾਹੁੰਦੇ ਉੱਥੇ ਗੱਠਜੋੜ ਬਰਕਰਾਰ ਰਹੇਗਾ। ਪਰ ਨਾਲ ਇਹ ਗੱਲ ਕਹਿ ਦਿੱਤੀ ਕਿ ਦੇਖੋ ਹਰਿਆਣਾ ਅਤੇ ਦਿੱਲੀ 'ਚ ਗੁੰਜਾਇਸ਼ ਜਾਪਦੀ ਨਹੀਂ, ਸਾਫ਼ ਹੈ, ਸਪਸ਼ਟ ਹੈ। ਹੁਣ ਦੇਖੋ ਗੱਲ ਇਹ ਆ ਕਿ ਹਰਿਆਣੇ ਦੇ ਵਿੱਚ ਹੁੱਡਾ ਮਜ਼ਬੂਤ ਹੈ ਇਸ ਵੇਲੇ। ਕਾਂਗਰਸ ਨੇ ਰਿਜ਼ਲਟ ਦਿੱਤਾ ਆ ਲੋਕ ਸਭਾ ਦੇ ਵਿੱਚ, ਤੁਸੀਂ ਦੇਖਿਆ ਸਭਨਾਂ ਨੇ। ਤੇ ਉਦਾਂ ਵਿਧਾਨ ਸਭਾ ਵਾਸਤੇ ਵੀ ਜੇ ਤੁਸੀਂ ਵੇਖੋਗੇ ਤਾਂ ਕਾਂਗਰਸ ਦੀ ਸਥਿਤੀ, ਮੈਂ ਜੇ ਕਹਾਂ ਕਿ ਉਹ ਸੁਪਰ ਮਜ਼ਬੂਤ ਹੈ ਉਹ ਵੀ ਠੀਕ ਨਹੀਂ ਹੈ, ਪਰ ਠੀਕ ਠਾਕ ਹੈ। ਪਿਛਲੇ ਇਲੈਕਸ਼ਨ 'ਚ ਵੀ ਜੇ ਇਹਨਾਂ ਦਾ ਆਪਦਾ ਲੜਾਈ ਕਲੇਸ਼ ਨਾ ਹੁੰਦਾ ਤੇ ਉਧਰੋਂ ਉਹਨਾਂ ਦਾ ਜਿਹੜਾ ਅਨੈਤਿਕ ਜਿਹਾ ਗੱਠਜੋੜ ਬਣ ਗਿਆ ਤੇ ਸਰਕਾਰ ਤੇ ਜਿਹੜੀ ਆ ਉਹ ਬੰਨੋਂ ਰੋਕ ਦਿੱਤੀ ਸੀ ਇਹਨਾਂ ਨੇ। ਪਰ ਫਿਰ ਵੀ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਪਿਛਲੀ ਵਾਰ ਹੈਗੇ ਸੀਗੇ, ਪਰ ਐਤਕੀ ਉਹਦੇ ਤੋਂ ਥੋੜਾ ਅੱਗੇ ਹੋ ਸਕਦਾ, ਯਾਨੀ ਵਧੀਆ ਸਥਿਤੀ ਹੈ ਇਹਨਾਂ ਦੀ। ਮੈਂ ਨਹੀਂ ਕਹਿੰਦਾ ਕਿ ਵਨ ਸਾਈਡਡ ਗੇਮ ਜਿੱਤ ਲੈਣਗੇ ਜੀ 80-90 ਚੋਂ ਉਹ 60-70 ਲੈ ਜਾਣਗੇ, ਐਸਾ ਨਹੀਂ ਹੈ। ਪਰ ਹੁੱਡਾ ਇਸ ਵੇਲੇ ਚੰਗੇ ਪੈਰ ਜਮਾ ਚੁੱਕੇ ਆ। ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਮੰਨ ਲਓ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਜਾਵਾਂਗੇ ਤਾਂ ਸਾਡੀ ਸੀਟ ਸ਼ੇਅਰਿੰਗ ਹੋਏਗੀ ਤਾਂ ਉਹਨੇ ਸਾਡੇ ਬੰਦਿਆਂ ਦੇ ਸੀਟਾਂ ਕੋ ਜਿਹੜੇ ਦਾਅਵੇਦਾਰ ਆ ਉਹ ਮੈਨੂੰ ਰਹਿ ਜਾਣਗੇ ਤੇ ਫਿਰ ਉਸ ਤੋਂ ਬਾਅਦ ਨਾਰਾਜ਼ਗੀ, ਫਿਰ ਗੱਲ ਤੇ ਉੱਥੇ ਹੀ ਆ। ਤਾਂ ਆਪਣੇ ਬੰਦੇ ਖੜਾਓ, ਆਪਣੇ ਬੰਦੇ ਲੜਾਓ, ਆਪਣੇ ਬੰਦੇ ਜਿੱਤਾਓ, ਦੈਟਸ ਇਟ, ਫਾਰਮੂਲਾ ਹੈ। ਤੇ ਦਿੱਲੀ ਦੇ ਵਿੱਚ ਉਲਟਾ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਚਾਹੇਗੀ ਕਿਉਂਕਿ ਦਿੱਲੀ ਦੇ ਵਿੱਚ ਉਹ ਆਪਣੇ ਦਮ ਤੇ ਮਜ਼ਬੂਤ ਨਹੀਂ। ਤਾਂ ਸਭ ਨੂੰ ਪਤਾ, ਉਹਨਾਂ ਨੇ ਤਾਂ ਬਈ ਦੱਸਿਆ ਵਾ ਆਨੰਦ ਹੱਥ ਕੰਗਨ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ। ਉੱਥੇ ਤਲੀ ਤੇ ਸਰੋਂ ਜਮਾਈ ਅਗਲਿਆਂ ਨੇ, ਉੱਥੇ ਤਲੀ ਤੇ ਸਰੋਂ ਜਮੀ ਆ ਉਹਨਾਂ ਦੀ। ਸੋ ਇਸ ਵਾਸਤੇ ਜੇ ਆਪਾਂ ਦੇਖੀਏ ਤਾਂ ਇਹ ਦੋਵੇਂ ਜਿਹੜੇ
ਰਾਜ ਹੈ ਇੱਥੇ ਮੈਨੂੰ ਨਹੀਂ ਲੱਗਦਾ, ਵੈਸੇ ਦਿੱਲੀ ਅੱਧ ਪਚੱਤਾ ਰਾਜ ਕਹਿ ਦਿੰਦੇ ਆਪਾਂ, ਤਾਂ ਇਹਨਾਂ ਦੋਵਾਂ ਥਾਵਾਂ ਤੇ ਗੱਠਜੋੜ ਜਿਹੜਾ ਸੰਭਵ ਨਹੀਂ ਜਾਪਦਾ, ਜਿਸ ਤਰ੍ਹਾਂ ਦੇ ਇਹਨਾਂ ਨੇ ਸੰਕੇਤ ਦੇ ਦਿੱਤੇ। ਜੈਰਾਮ ਰਮੇਸ਼ ਨੇ ਇਹ ਗੱਲ ਜਿਹੜੀ ਉਹ ਕਹਿ ਵੀ ਦਿੱਤੀ ਆ ਕਿ ਗੁੰਜਾਇਸ਼ ਲੱਗਦੀ ਨਹੀਂ ਆ। ਤਾਂ ਬਾਕੀ ਇਹਨਾਂ ਨੇ ਜਵਾਬ ਦਿੱਤਾ ਕਿ ਅਸਲੀ ਪਰਜੀਵੀ ਭਾਜਪਾ, ਜੋ ਕਈ ਪਾਰਟੀਆਂ ਖਾ ਗਈ, ਕਿਉਂਕਿ ਕਾਂਗਰਸ ਨੂੰ ਪਰਜੀਵੀ ਕਿਹਾ ਗਿਆ ਸੀਗਾ। ਤਾਂ ਇਹਦੇ ਵਿੱਚ ਤੇ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਖੁਦ ਹੀ ਫਸ ਗਿਆ, ਕਿਉਂਕਿ ਉਹਨਾਂ ਦਾ ਰਿਕਾਰਡ ਆ, ਐਸਾ ਰਿਕਾਰਡ ਆ, ਤੁਸੀਂ ਹਿਸਾਬ ਲਾ ਲਓ, ਆ ਤੁਹਾਡੇ ਸਾਹਮਣੇ ਹੀ ਆ। ਅਕਾਲੀ ਦਲ ਦੇ ਨਾਲ ਕੀ ਹੋਣ ਡਿਆ, ਚੌਟਾਲਿਆਂ ਦੀ ਫੈਮਿਲੀ ਨਾਲ ਕੀ ਹੋਇਆ, ਆਂਧਰਾ ਪ੍ਰਦੇਸ਼ ਦੇ ਵਿੱਚ ਨਾਇਡੂ ਨਾਲ ਕੀ ਹੋਇਆ, YSR ਨਾਲ ਕੀ ਹੋਇਆ, ਬੀਜੂ ਜਨਤਾ ਦਲ ਦੇ ਨਵੀਨ ਪਟਨਾਇਕ ਨਾਲ ਕੀ ਹੋਇਆ, ਮਹਾਰਾਸ਼ਟਰ ਦੇ ਵਿੱਚ ਠਾਕਰੇ ਫੈਮਿਲੀ ਨਾਲ ਕੀ ਹੋਇਆ। ਇਹ ਇਹਨਾਂ ਦੇ ਤਾਂ ਜਿਵੇਂ ਗੀਤ ਸੀ ਨਾ, ਸਾਡੇ ਬੱਲੇ ਆ ਰਿਕਾਰਡ ਬੋਲਦੇ, ਇਹ ਤਾਂ ਰਿਕਾਰਡ ਬੋਲਦੇ ਹੀ ਹੈ, ਇਹਦੇ ਚ ਕੋਈ ਉਹ ਹੈ ਨਹੀਂ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਭਗਵੰਤ ਮਾਨ ਸਾਹਿਬ ਦੀ। ਉਸ ਦਿਨ ਤਾਂ ਬੜਾ ਦਾਅਵਾ ਕਰਦੇ ਸੀਗੇ, ਕਹਿੰਦੇ ਆ ਜਾ ਅੰਗਰਾਲ ਪੜਾਂਦੀ, ਅੱਜ ਹੀ ਆ ਜਾ, ਕੱਲ ਨੂੰ ਆ ਜਾ, ਬੜੀ ਤਾੜੀਆਂ ਵੀ ਵੱਜ ਰਹੀਆਂ ਸੀ ਲੋਕਾਂ ਦੀਆਂ। ਪਰ ਹੁਣ ਕਹਿੰਦੇ ਚੁੱਪ ਹੀ ਵੱਟ ਲਈ ਅੰਗਰਾਲ ਦੇ ਦਾਅਵਿਆਂ ਤੇ ਮਾਨ ਸਾਹਿਬ ਨੇ। ਦੇਖੋ, ਗੱਲ ਇਹ ਆ ਕਿ ਮਾਨ ਸਾਹਿਬ ਉਹਨਾਂ ਰਾਜਨੀਤਿਕ ਲੋਕਾਂ ਚੋਂ ਆ ਜਿਨ੍ਹਾਂ ਦੀ ਬੜਕ ਬਹੁਤ ਵੱਡੀ ਹੁੰਦੀ ਹੈ, ਪਰ ਜੇ ਕੋਈ ਅੱਗੋਂ ਟੱਕਰ ਪਏ ਫਿਰ ਮੜਕ ਨਹੀਂ ਰਹਿੰਦੀ ਜੀ। ਸੋ ਦੋ ਚੀਜ਼ਾਂ ਹੁੰਦੀਆਂ, ਬੜਕ ਮਾਰ ਕੇ ਮੜਕ ਰੱਖਣ ਵਾਲੇ ਚੰਦ ਲੋਕ ਮਿਲਦੇ, ਬੜਕ ਮਾਰਨ ਵਾਲੇ ਤੇ ਸਾਰੇ ਮਿਲਦੇ। ਤਾਂ ਦੇਖੋ, ਸਵਾਲ ਤੇ ਮਾਨ ਸਾਹਿਬ ਹੁਣ ਆਪ ਹੀ ਪੈਦਾ ਕਰ ਚੁੱਕੇ ਆ, ਆਪ ਹੀ ਉਹ ਸਵਾਲਾਂ ਦਾ ਜਵਾਬ ਨਾ ਦੇ ਕੇ ਹੋਰ ਸਵਾਲ ਪੈਦਾ ਕਰ ਰਹੇ। ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਉਹ ਜਿਹੜੀ ਜੋ ਗੇਮ ਕਰਨੀ ਸੀ ਉਹ ਕਰ ਦਿੱਤੀ ਹੈ। ਉਸ ਦਿਨ ਵੀ ਆਪਾਂ ਗੱਲ ਕਰ ਰਹੇ ਸੀਗੇ। ਦੇਖੋ, ਸਭ ਤੋਂ ਪਹਿਲੀ ਗੱਲ ਜਿਹੜੀ ਹੈ ਕਿ ਤਰ੍ਹਾਂ ਤਰ੍ਹਾਂ ਦੇ ਚਰਚੇ ਸਨ। ਇੱਕ ਦੋ ਮੌਕਿਆਂ ਤੇ ਸੁਖਪਾਲ ਸਿੰਘ ਖਹਿਰਾ ਨੇ, ਤੁਹਾਨੂੰ ਪਤਾ ਹੀ ਆ, ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਦਿਨ ਬਦਲੇ ਆ, ਉਹਦੇ ਤੇ ਸਵਾਲ ਕੀਤੇ ਸੀ। ਬਾਅਦ ਚ ਸੁਖਪਾਲ ਸਿੰਘ ਖਹਿਰਾ ਨੇ ਜੇਲੋਂ ਬਾਹਰ ਆ ਕੇ ਆਖਿਆ ਸੀਗਾ ਕਿ ਇਹ ਜਿਹੜੀਆਂ ਚੀਜ਼ਾਂ ਸੀ, ਖਾਸ ਤੌਰ ਤੇ ਇਹਨਾਂ ਤੇ ਰੰਜ ਕੱਢਿਆ। ਚਲੋ, ਫਿਰ ਇਸ ਤੋਂ ਅੱਗੇ ਜਾ ਕੇ ਤੁਸੀਂ ਵੇਖੋ ਕਿ 3 ਕਿੱਲੇ ਜ਼ਮੀਨ ਦਾ ਤੋਹਫਾ ਜਿਹੜਾ ਸੀਗਾ, ਉਹਦੇ ਕਾਗਜ਼ਾਤ ਜਿਹੜੇ ਆ ਉਹ ਸੁਖਪਾਲ ਸਿੰਘ ਖਹਿਰਾ ਨੇ ਵਿਖਾ ਦਿੱਤੇ। ਉਹਦੇ ਚ ਅੱਜ ਤੀਕਰ ਇਹਨਾਂ ਕੋਲ ਜਵਾਬ ਨਹੀਂ ਹੈ। ਅੱਛਾ, ਮੈਂ ਤੁਹਾਨੂੰ ਵਿਚਲੀ ਗੱਲ ਦੱਸਾਂ, ਮੈਂ ਬਹੁਤ ਚਲੋ ਹੱਦ ਤੱਕ ਕੋਸ਼ਿਸ਼ ਕਰਦਾ ਹੁੰਦਾ ਕਿ ਨਿੱਜੀ ਜ਼ਿੰਦਗੀ ਚ ਨਾ ਜਾਏ। ਮੇਰਾ ਵੈਸੇ ਮੈਂ ਵਿਅਕਤੀਗਤ ਤੌਰ ਤੇ ਵੀ ਐਸਾ ਹੀ ਵਿਅਕਤੀ ਹਾਂ, ਤੁਸੀਂ ਮੈਨੂੰ ਜਾਣਦੇ ਵੀ ਹੋਵੋਗੇ ਥੋੜਾ ਬਹੁਤਾ, ਕਿ ਮੈਂ ਦੂਜਿਆਂ ਦੀ ਜ਼ਿੰਦਗੀ ਚ ਬਹੁਤਾ ਨਹੀਂ ਝਾਕਦਾ। ਗੱਲ ਇਹ ਆ ਕਿ ਮਾਨ ਸਾਹਿਬ ਦੇ ਜੋ ਮਾਤਾ ਜੀ ਨੇ, ਯਾਨੀ ਮਾਸੀ ਜੀ, ਚਾਚੀ ਜੀ, ਦੋਵੇਂ ਭੈਣਾਂ, ਸਵਾਲ ਬੇਸਿਕ ਆਪਣੇ ਘਰਾਂ ਦਾ ਇਹ ਪੈਦਾ ਹੋਏਗਾ ਕਿ ਫਿਰ ਤੋਹਫਾ ਇੱਕ ਨੂੰ ਕਿ ਜੇ ਭੂਆ ਨੇ ਤੋਹਫਾ ਦਿੱਤਾ ਹੈ ਤਾਂ ਫਿਰ ਇੱਕ ਨੂੰ ਕਿਉਂ? ਇਸ ਗੱਲ ਦਾ ਜਵਾਬ ਸ਼ਾਇਦ ਇਹ ਗੱਲ ਸੁਖਪਾਲ ਸਿੰਘ ਖਹਿਰਾ ਮਿਸ ਕਰ ਗਏ, ਪਰ ਅਸੀਂ ਜਾਣਦੇ ਹਾਂ। ਤਾਂ ਬੇਸਿਕ ਜੀ ਗੱਲ ਹੈ ਨਾ ਕਿ ਫਰਜ਼ ਕਰੋ ਕਿ ਤੁਹਾਡੀਆਂ ਦੋ ਭੈਣਾਂ, ਤੁਸੀਂ ਇੱਕ ਨੂੰ ਕੋਈ ਗੰਢ ਭੇਜੋ, ਦੂਜੇ ਨੂੰ ਨਾ, ਕਿ ਸੰਭਵ ਹੈ? ਜੀ ਬਿਲਕੁਲ। ਜੇ ਅਸੀਅਤ ਨਹੀਂ ਤਾਂ ਪਾਦੀ ਕਰ ਲੈਣੇ, ਚਲੋ ਕੋਈ ਗੱਲ, ਕੋਈ ਵੀ ਨਹੀਂ ਤਾਂ ਚਲੋ ਅੱਧਾ ਕਰ ਲਓ, ਠੀਕ ਹੈ ਨਾ। ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦੇ ਜਵਾਬ ਮਾਨ ਸਾਹਿਬ ਕੋਲ ਹੈ ਨਹੀਂ ਸੀ। ਉਹ ਕਿਉਂ ਨਹੀਂ ਸੀ? ਕਦੇ ਉਹ ਵੀ ਦੱਸ ਦੂੰਗਾ ਟਾਈਮ ਆਉਣ ਤੇ, ਹਾਲੇ ਬਹੁਤ ਕੁਝ। ਇਹ ਵੀ ਦੱਸ ਦੂੰਗਾ ਕਿ ਇਹ ਜ਼ਮੀਨ ਦਾ ਚੱਕਰ ਕੀ ਸੀ, ਅਸਲ ਚ ਕੀ ਚੱਕਰ ਸੀ। ਤਾਂ ਕਹਿਣ ਦਾ ਮਤਲਬ ਹੈ ਕਿ ਉਹ ਸਵਾਲ ਹਾਲੇ ਬਰਕਰਾਰ ਸੀਗੇ। ਉੱਤੋਂ ਇਹ ਹੋ ਗਿਆ ਕਿ ਅੰਗਰਾਲ ਨੇ ਵਿਧਾਇਕ ਦਾ ਨਾਮ ਤੇ ਲਈ ਦਿੱਤਾ ਹੈ। ਤੁਸੀਂ ਸੁਣੀ ਹੋਣੀ ਆ, ਹਾਂਜੀ, ਆਪ ਤੁਸੀਂ ਚਰਚਾ ਵੀ ਕੀਤੀ ਸੀ ਕੱਲ ਦੇ ਪ੍ਰੋਗਰਾਮ। ਹਾਂਜੀ, ਨਾਂ ਲੈ ਦਿੱਤਾ। ਤਾਂ ਜਦੋਂ ਨਾਂ ਲੈ ਦਿੱਤਾ, ਹੁਣ ਫਰਜ਼ ਤੇ ਇਹ ਬਣਦਾ ਸੀਗਾ ਨਾ ਕਿ ਬਈ ਅਸੀਂ ਜਾਂਚ ਪੜਤਾਲ ਕਰਵਾ ਲੈਂਦੇ ਹਾਂ, ਕੋਈ ਆਪਦਾ ਬੰਦਾ ਭੇਜ ਕੇ ਫੋਰੈਂਸਿਕ ਤੌਰ ਤੇ ਅਸੀਂ ਇਹਦੀ ਪ੍ਰਮਾਣਤਾ ਚੈੱਕ ਕਰਦੇ ਹਾਂ। ਜੇ ਵਾਕਿਆ ਸਾਡਾ ਵਿਧਾਇਕ ਆ, ਅਸੀਂ ਕਾਰਵਾਈ ਕਰਾਂਗੇ। ਤੇ ਜੇ ਕੋਈ ਸਾਡਾ ਪਰਿਵਾਰਕ ਮੈਂਬਰ ਆ ਬਾਈ, ਤਾਂ ਫਿਰ ਨੈਤਿਕ ਆਧਾਰ ਤੇ ਤਾਂ ਤੁਹਾਨੂੰ ਪਤਾ ਹੀ ਆ ਨਾ ਕਿ ਕੀ ਹੁੰਦਾ। ਪਰ ਇਹ ਚੀਜ਼ਾਂ ਮਾਨ ਸਾਹਿਬ ਨੂੰ ਪਤਾ ਸੀ ਕਿ ਪੁੱਠੀਆਂ ਪੈਣੀਆਂ, ਇਸੇ ਕਰਕੇ ਹੁਣ ਤੱਕ ਤੇ ਨਹੀਂ ਬੋਲੇ। ਪਰ ਮੈਨੂੰ ਲੱਗਦਾ ਕਿ ਇਹ ਸਵਾਲ ਜਿਹੜੇ ਆ, ਜੇ ਫਰਜ਼ ਕਰੋ ਜਲੰਧਰ ਚੋਣ ਉਹ ਹਾਰ ਜਾਂਦੇ ਨੇ, ਮੈਂ ਜਿਵੇਂ
ਪਿਛਲੇ ਪ੍ਰੋਗਰਾਮ 'ਚ ਤੁਹਾਨੂੰ ਦੱਸਿਆ ਸੀਗਾ ਕਿ ਉਹਨਾਂ ਦੇ ਪਰਿਵਾਰਕ ਰਹਿਣ ਰੂਣ ਨੂੰ ਕੋਈ ਜੀ ਨਹੀਂ ਸੀ ਕਰਦਾ। ਜੀ ਵਿਚਲੀ ਗੱਲ ਕੀ ਆ ਕਿ ਭਗਵੰਤ ਮਾਨ ਹੋਰਾਂ ਨੂੰ ਇਹ ਗੱਲ ਪਤਾ ਹੈ ਜਾਂ ਦੱਸ ਦਿੱਤੀ ਗਈ ਹੈ ਕਿ ਅਭੀ ਨਹੀਂ ਤਾਂ ਕਭੀ ਨਹੀਂ, ਜਾਂ ਤਾਂ ਜਲੰਧਰ ਜਿੱਤ ਲਓ ਤੇ ਜਲੰਧਰ ਜਿੱਤ ਕੇ ਇਹਨਾਂ ਨੂੰ ਰੌਲਾ ਪਾ ਲਓ ਕਿ ਬਈ ਹਾਂ ਦੇਖੋ ਉਤਲੀ ਤੁਹਾਡੀ ਜਿਹੜੀ ਟਸਲ ਸੀਗੀ ਲੋਕ ਸਭਾ 'ਚ ਉਹਦੇ 'ਚ ਤੇ ਸਾਡੀ ਬਈ ਵਾਹ ਨਹੀਂ ਚੱਲੀ, ਕਾਂਗਰਸ ਤੇ ਭਾਜਪਾ ਹੋ ਗਈ ਆਪਸ। ਬਟ ਲੋਕਾਂ ਦਾ ਭਰੋਸਾ ਹੁਣ ਸਾਡੇ ਨਾਲ ਹੀ ਆ, ਯਾਨੀ ਲੋਕਲ ਲੈਵਲ ਤੇ ਅਸੀਂ ਮਜ਼ਬੂਤ ਹਾਂ। ਤੇ ਜੇ ਮੰਨ ਲਓ ਮਾਨ ਸਾਹਿਬ ਹਾਰ ਜਾਂਦੇ ਆ, ਮਾਨ ਸਾਹਿਬ ਨੂੰ ਡਿਫੀਟ ਫੇਸ ਕਰਨੀ ਪੈਂਦੀ ਹੈ, ਤਦ ਪ੍ਰਵੀਨ ਜੀ ਸਥਿਤੀਆਂ ਬਿਲਕੁਲ ਬਦਲ ਜਾਣਗੀਆਂ, ਬਹੁਤ ਜ਼ਿਆਦਾ ਬਦਲ ਜਾਣਗੀਆਂ। ਸੋ ਇਸੇ ਵਾਸਤੇ ਗੁੜੀਆ ਹਾਲੇ ਕੁਛ ਦਿਨਾਂ ਦੀ, ਕੁਛ ਹਫ਼ਤਿਆਂ ਦੀ ਆ, ਉਹਨੂੰ ਲੈ ਕੇ ਮਾਨ ਸਾਹਿਬ ਇਹਨਾਂ ਦੇ ਸੁਪਤਨੀ ਬਿਨਾਂ ਕਿਸੇ ਅਹੁਦੇ ਤੋਂ ਉਹ ਅੱਜ ਕੱਲ੍ਹ ਮੁਸ਼ਕਲਾਂ ਸੁਣ ਰਹੇ ਨੇ, ਜਾ ਕੇ ਬੈਠ ਰਹੇ ਆ। ਯਾਨੀ ਜੋ ਇਹਨਾਂ ਦੇ ਛੋਟੇ ਤੋਂ ਛੋਟੇ ਮਾਨ ਸਾਹਿਬ ਦੇ ਆਪਣੇ ਲੀਡਰ ਆ, ਬਾਕੀ ਧੜੇ ਵੀ ਹੁੰਦੇ, ਸਾਰੇ ਝੋਕ ਦਿੱਤੇ ਗਏ ਕਿ ਕਿਸੇ ਤਰੀਕੇ ਦੇ ਨਾਲ ਜਲੰਧਰ ਜਿੱਤ ਲਓ। ਜਲੰਧਰ ਜਿੱਤ ਲਿਆ ਤਾਂ ਸਮਝ ਲਓ ਕਿ ਸੀਐਮ ਦਾ ਜਿਹੜਾ ਵਿਹੜਾ ਉਹਦਾ ਅੰਦਰ ਜਿੱਤ ਲਿਆ, ਨਹੀਂ ਤਾਂ ਕੁਝ ਨਹੀਂ ਹੋ ਸਕਦਾ। ਸੋ ਇਸ ਵਾਸਤੇ ਮਤਲਬ ਕਿ ਮਾਨ ਸਾਹਿਬ ਨੂੰ ਲੱਗਿਆ ਹੋਏਗਾ, ਜਿਹੜਾ ਮੇਰਾ ਮੰਨਣਾ ਹੈ ਕਿ ਇਸ ਗੱਲ ਨੂੰ ਹੁਣ ਬਹੁਤਾ ਤੂਲ ਦੇਣ ਦੀ ਜ਼ਰੂਰਤ ਨਹੀਂ। ਤਾਂ ਫਿਰ ਜੇ ਇਹ ਹੈ ਤਾਂ ਮੈਨੂੰ ਲੱਗਦਾ ਕਿ ਉਹ ਫਿਰ ਰਿਸਪੌਂਡ ਕਰਨ ਦਾ ਵੀ ਲੋੜ ਨਹੀਂ ਸੀ। ਕਿਹਾ ਜਾ ਸਕਦਾ ਸੀਗਾ ਕਿ ਸ਼ੀਤਲ ਅੰਗਰਾਲ ਜੋ ਕਰਦਾ ਕਰੇ ਜੀ, ਜਦੋਂ ਕਰੂਗਾ ਦੇਖੀ ਜਾਊਗੀ। ਲਲਕਾਰਨਾ ਤੇ ਫਿਰ ਉਹਦੇ ਤੇ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਜੋ ਹੋਇਆ, ਚੁੱਪ ਜੀ ਬੈਠ ਲੈਣ। ਹਾਂਜੀ, ਉਹ ਥੋੜਾ ਹੋ ਗਿਆ। ਪਰ ਮੈਨੂੰ ਲੱਗਦਾ ਆ ਕਿ ਮਾਨ ਸਾਹਿਬ ਇਸ ਵੇਲੇ ਉਸ ਇਮਤਿਹਾਨ ਵੱਲ ਹੀ ਜ਼ਿਆਦਾ ਧਿਆਨ ਦੇ ਰਹੇ ਆ, ਜਿਸ ਇਮਤਿਹਾਨ ਨੇ ਤਾਜ ਦਾ ਭਵਿੱਖ ਤੈਅ ਕਰਨਾ। ਬਾਰੇ ਵਾਹ, ਉਹ ਮਸ਼ਹੂਰੀ ਹੁੰਦੀ ਨਾ, ਵਾਹ ਹਜ਼ੂਰ ਵਾਹ ਤਾਜ ਬੋਲੀਏ। ਇੱਥੇ ਹੁਣ ਤਾਜ ਦੀ ਉਹ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਬੋਲੀ ਲੱਗੀ ਪਈ ਜੀ। ਦੇਖਦੇ ਹਾਂ ਤਾਜ ਬਚਦਾ ਕਿ ਲੋਕ ਨਹੀਂ ਰਹਿਣ ਦਿੰਦੇ, ਲੋਕਾਂ ਦੇ ਆਸਰੇ ਆ ਸਾਰਾ ਕੁਝ। ਤਾਜ ਬਚੂਗਾ, ਲਾਜ ਬਚਣੀ ਹੈ। ਹਾਂਜੀ, ਨਾ ਲਾਜ ਰਹਿਣੀ ਹੈ ਨਾ ਤਾਜ ਰਹਿਣਾ ਹੈ ਜੀ। ਹਾਰਾਂ ਏਦਾਂ ਹੀ ਮਿਲਦੀਆਂ। ਬਿਲਕੁਲ। ਤੇ ਬਾਦਲ ਸਾਹਿਬ ਦੇ ਪੁਰਾਣੇ ਸਾਥੀ ਤੇ ਬੜੇ ਵਫਾਦਾਰ ਰਹੇ ਢੀਂਡਸਾ ਸਾਹਿਬ ਨੂੰ ਹੁਣ ਕਈ ਪੁਰਾਣੇ ਮਾਮਲੇ ਯਾਦ ਆ ਰਹੇ ਆ। ਉਹ ਕਹਿੰਦੇ ਕਿ ਬਾਦਲ ਦਿੰਦੇ ਰਹੇ ਨੇ ਜਾਂ ਦਿੰਦੇ ਹਨ SGPC ਦੇ ਮਾਮਲਿਆਂ 'ਚ ਦਖਲ। ਨਹੀਂ, ਜਿਸ ਵੇਲੇ ਬਣਿਆ ਕੈਪਟਨ ਅਮਰਿੰਦਰ ਸਿੰਘ 2002 ਦੇ ਵਿੱਚ, ਹਾਂਜੀ, ਉਹਨਾਂ ਨੇ ਟੌੜੇ ਨਾਲ ਹੱਥ ਮਿਲਾ ਲਿਆ ਕਿਉਂਕਿ ਦੋਨੇ ਪੁਰਾਣੇ ਬੇਲੀ ਵੀ ਸਨ। ਤੇ ਇਹਨਾਂ ਨੂੰ ਲੱਗਿਆ ਕਿ SGPC ਸਾਡੇ ਹੱਥਾਂ ਹੇਠੋਂ ਨਿਕਲ ਜਾਣੀ ਆ, ਤਾਂ ਬਾਲਾਸਰ ਲਿਆਂਦੇ ਗਏ ਸਨ ਸਾਰੇ, ਮਤਲਬ ਕਿ ਜਿੰਨੇ SGPC ਮੈਂਬਰ ਸੀਗੇ ਧੱਕ ਧਕਾ ਕੇ। ਤੇ ਉਸ ਤੋਂ ਬਾਅਦ ਇੱਕ ਐਸੇ ਵੀ SGPC ਮੈਂਬਰ ਸੀਗੇ ਉਸ ਟਾਈਮ ਮੇਰੇ ਖਿਆਲ ਦੇ ਨਾਲ, ਜਿਹੜੇ ਇੱਥੋਂ ਨਿਕਲ ਚ ਕਾਮਯਾਬ ਹੋ ਗਏ ਸੀਗੇ, ਤੇ ਉਹ ਇਤਫਾਕਨ US ਦੇ ਵਿੱਚ ਬੈਠੇ ਅੱਜ ਕੱਲ। ਤਾਂ ਮਤਲਬ ਕਿ ਉਹ ਬਾਲਾਸਰ ਵਾਲਾ ਜਿਹੜਾ ਐਪੀਸੋਡ ਅਸੀਂ ਵੇਖਿਆ ਸੀਗਾ ਅੱਜ ਤੋਂ ਲਾ ਲਓ ਕਿ ਤਕਰੀਬਨ ਕੋਈ 22-23 ਸਾਲ ਪਹਿਲਾਂ, ਤੇ ਉਹ ਕੀ ਸੀਗਾ, ਉਦੋਂ ਢੀਂਡਸਿਆਂ ਦਾ ਕੀ ਨਜ਼ਰੀਆ ਸੀਗਾ, ਉਸ ਵੇਲੇ ਕੀ ਨਜ਼ਰੀਆ ਸੀਗਾ ਕਿ ਜਦੋਂ ਜਿਵੇਂ ਆਪਾਂ ਦੇਖਦੇ ਹਾਂ ਹਾਰਸ ਟ੍ਰੇਡਿੰਗ ਤੋਂ ਡਰਦੇ ਦਲ ਪਾਰਟੀਆਂ ਇੱਕ ਦੂਜੇ ਦੇ ਵਿਧਾਇਕ ਤੋੜਨ ਤੋਂ ਲੁਕਾਉਂਦੇ ਫਿਰਦੇ ਆਪਣੇ ਵਿਧਾਇਕ, ਤਾਂ ਉਸ ਤਰ੍ਹਾਂ ਦਾ ਜਿਹੜਾ ਪ੍ਰਕਰਨ ਵਾਪਰਿਆ ਸੀਗਾ ਕਿ ਢੀਂਡਸਾ ਸਾਹਿਬ ਨਹੀਂ ਸਨ ਜਾਣਦੇ। ਤੇ ਉਸ ਤੋਂ ਬਾਅਦ ਤੇ ਉਸੇ ਹੀ ਅਕਾਲੀ ਦਲ ਤੋਂ ਵਜ਼ੀਰੀ ਲੈ ਕੇ ਹਾਰਨ ਤੋਂ ਬਾਅਦ ਵੀ ਜਾ ਕੇ ਕੇਂਦਰ ਚ ਬੈਠੇ ਰਹੇ। ਬਿਲਕੁਲ ਸਹੀ ਜੀ। ਤਾਂ ਮਤਲਬ ਠੀਕ ਆ, ਮੈਂ ਨਹੀਂ ਕਹਿੰਦਾ ਦਖਲ ਦਾ, ਤਾਂ ਤੁਹਾਨੂੰ ਮੈਂ ਸਬੂਤ ਹੀ ਦੇ ਦਿੱਤਾ ਕਿ ਇਸ ਤੋਂ ਵੱਡਾ ਦਖਲ ਕੀ ਹੋਏਗਾ। ਬਾਲਾਸਰ ਵਾਲਾ ਜਿਹੜਾ ਘਟਨਾਕ੍ਰਮ ਆ, ਐਦੋਂ ਵੱਡਾ ਕੋਈ ਪ੍ਰਮਾਣ ਹੈ ਦੁਨੀਆ ਤੇ? ਐਸਾ ਕੋਈ ਪ੍ਰਮਾਣ ਹੋਰ ਹੈ ਹੀ ਨਹੀਂ ਹੈ। ਤੇ ਉਸ ਤੋਂ ਬਾਅਦ ਠੀਕ ਆ, ਜਿਹੜੇ ਉਸ ਵੇਲੇ ਹੁੰਦੇ ਸਨ ਅਲਵਿੰਦਰਪਾਲ ਸਿੰਘ ਪੱਖੋਕੇ, ਉਹ ਬਣਾਏ ਸਨ। ਬਾਦਲ ਸਾਹਿਬ ਨੇ ਪ੍ਰਧਾਨ ਜਿਹੜੇ ਸੀਗੇ ਉਹ ਇੱਕ ਵਧੀਆ ਢੰਗ ਨਾਲ ਬਣਾਏ ਸਨ, ਮੈਨੂੰ ਯਾਦ ਆ। ਉਹ ਰਹਿ ਕੁਝ ਕੁ ਮਹੀਨੇ, ਪਰ ਫਿਰ ਉਸ ਤੋਂ ਬਾਅਦ ਆ ਜਿਹੜੇ ਅੱਜ ਕੱਲ ਜ਼ਿਆਦਾ ਬੋਲਦੇ ਬੀਬੀ ਜਗੀਰ ਕੌਰ ਜੀ, ਇਹ ਲਿਫਾਫਾ ਕਲਚਰ ਸ਼ੁਰੂ ਕਿੱਥੋਂ ਹੋਇਆ? ਫਿਰ ਉਸ ਤੋਂ ਬਾਅਦ ਮੱਕੜ ਸਾਹਿਬ ਆਏ, ਬਡੂੰਗਰ ਸਾਹਿਬ ਆਏ, ਲੌਂਗੋਵਾਲ ਸਾਹਿਬ ਆਏ,
ਤੇ ਗੱਲ ਤੁਹਾਨੂੰ ਪਤਾ ਹੀ ਆ ਨਾ, ਆ ਤਾਂ ਤੁਸੀਂ ਦੇਖੇ ਹੀ ਆ ਜਿਹੜੇ ਮੈਂ ਨਾਮ ਲੈ ਦਿੱਤੇ ਨੇ। ਸੋ ਗੱਲ ਇਹ ਆ ਕਿ ਇਹ ਸਾਰਾ ਕੁਝ ਇਹਨਾਂ ਦੇ ਜ਼ਰੀਏ ਕਹਿ ਲਓ, ਜਾਂ ਇਹਨਾਂ ਦੇ ਜਦੋਂ ਹਿੱਸੇਦਾਰੀ ਹੁੰਦੀ ਸੀ ਉਦੋਂ ਹੁੰਦਿਆਂ ਕਹਿ ਲਓ ਕਿ ਉਹ ਸਾਰਾ ਕੁਝ ਹੋਇਆ। ਹੁਣ ਇਹ ਕਹਿੰਦੇ ਆ ਕਿ ਜੀ ਦੇਖੋ ਆ ਸਾਬਤ ਹੋ ਗਿਆ, ਕਿਉਂਕਿ ਐਸਜੀਪੀਸੀ ਮੈਂਬਰਾਂ ਨੇ ਪਿਛਲੇ ਦਿਨੀ ਮੀਟਿੰਗ ਕਰਕੇ ਇਹ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਸਾਡਾ ਸਮਰਥਨ ਹੈ। ਤੇ ਇਹ ਕਹਿੰਦੇ ਆ ਕਿ ਵੇਖ ਲਓ ਤੁਹਾਡੇ ਸਾਹਮਣੇ ਹੈ ਕਿ ਧਾਰਮਿਕ ਸੰਸਥਾਵਾਂ 'ਚ ਇਸ ਤਰ੍ਹਾਂ ਦਖਲ ਅੰਦਾਜ਼ੀ ਕਰਨੀ ਜਿਹੜੀ ਗਲਤ ਆ। ਸੋ ਗੱਲ ਇਹ ਆ ਕਿ ਦਖਲ ਅੰਦਾਜ਼ੀ ਬਿਲਕੁਲ ਗਲਤ ਆ, ਪਰ ਤੁਸੀਂ ਦਖਲ ਅੰਦਾਜ਼ੀ 'ਚ ਹਿੱਸੇਦਾਰ ਰਹੇ ਹੋ। ਬਿਲਕੁਲ। ਤੇ ਜਦੋਂ ਇਹ ਸਭ ਕੁਝ ਚੱਲਦਾ ਸੀ, ਸਰਕਾਰ ਸੀ ਅਕਾਲੀਆਂ ਦੀ, ਤੁਹਾਡੇ ਸਭਨਾਂ ਦੇ ਬਈ ਮੈਂ ਨਾਂ ਤੋਂ ਕੀ ਲੈਣੇ ਆ, ਸਭਨਾਂ ਦੇ ਕੋਟੇ ਹੁੰਦੇ ਸਨ, ਨਿਸ਼ਚਿਤ ਹੁੰਦੇ ਸੀ ਹਰੇਕ ਜਗ੍ਹਾ ਤੇ। ਇਸ ਵਾਸਤੇ ਤਾਂ ਹੀ ਜੇ ਤੁਸੀਂ ਦੇਖੋਗੇ ਤਾਂ ਜ਼ਿਆਦਾਤਰ ਇਸ ਵੇਲੇ ਟੂਲ ਜਿਹੜਾ ਉਹ ਇਸ ਗਰੁੱਪ ਨੂੰ ਨਹੀਂ ਮਿਲ ਰਿਹਾ। ਪ੍ਰਵੀਨ ਜੀ, ਆਸ ਦੇ ਮੁਤਾਬਕ ਅੱਜ ਵੀ ਸੁਖਬੀਰ ਸਿੰਘ ਬਾਦਲ ਮਜ਼ਬੂਤ ਆ। ਤੇ ਉਹੀ ਸੀਗੀ ਗੱਲ ਕਿ ਜਿਹਦੇ ਵੱਲ ਐਸਜੀਪੀਸੀ ਮੈਂਬਰ ਮੌਜੂਦਾ ਤੌਰ ਤੇ ਹੈਗੇ ਨੇ, ਸੋ ਉਹ ਬੰਦਾ ਮਜ਼ਬੂਤ ਹੀ ਮਜ਼ਬੂਤ ਆ। ਹਾਂ, ਕੱਲ ਨੂੰ ਮੰਨ ਲਓ ਮੋਦੀ ਸਾਹਿਬ ਇਲੈਕਸ਼ਨ ਕਰਵਾ ਦਿੰਦੇ ਨੇ, ਅਮਿਤ ਸ਼ਾਹ ਜੀ ਇਲੈਕਸ਼ਨ ਕਰਵਾ ਦਿੰਦੇ ਨੇ, ਪਕੜ ਨਹੀਂ ਤਾਂ ਰਹਿੰਦੀ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਸਤੇ ਮੁਸ਼ਕਲ ਖੜੀ ਹੋ ਜਾਏ। ਕਿਉਂ? ਕਿਉਂਕਿ ਹੁਣ ਸਿਮਰਨਜੀਤ ਸਿੰਘ ਮਾਨ ਜਾਂ ਉਹਨਾਂ ਦੇ ਬਰੋਬਰ ਤੇ ਟੱਕਰ ਲਈ ਜਾ ਸਕਦੀ ਹੈ, ਪਰ ਫਰਜ਼ ਕਰੋ ਜੇ ਕੱਲ ਨੂੰ ਅਮਰਤਪਾਲ ਸਿੰਘ ਜਾਂ ਇਸ ਤਰ੍ਹਾਂ ਦੀ ਜਿਹੜੀ ਪੰਥਕ ਯੂਥ ਲੀਡਰਸ਼ਿਪ ਹੈ, ਜੇ ਉਹ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ, ਤਾਂ ਉਹਦੇ ਨਾਲ ਲੜਨਾ ਬਹੁਤ ਔਖਾ ਹੋ ਜਾਂਦਾ। ਇਸ ਵਾਸਤੇ ਉਹ ਜਦੋਂ ਸਮਾਂ ਆਏਗਾ, ਜਦੋਂ ਸਮੀਕਰਨ ਆਉਣਗੇ, ਉਹ ਤੇ ਉਦੋਂ ਵੇਖੀ ਜਾਏ ਕਿ ਹਾਲ ਫਿਲਹਾਲ ਢੀਂਡਸਾ ਸਾਹਿਬ, ਬੀਬੀ ਜਗੀਰ ਕੌਰ ਜੀ, ਇਹ ਸਾਰੇ ਆਪਣੇ ਪੱਧਰ ਤੇ ਜ਼ੋਰ ਲਾ ਰਹੇ ਆ। ਪਰ ਇੱਕ ਗੱਲ ਜਿਹੜੀ ਹੈ ਸਾਫ਼ ਸਪਸ਼ਟ ਹੈ ਕਿ ਹਾਲ ਦੀ ਘੜੀ ਸੁਖਬੀਰ ਸਿੰਘ ਬਾਦਲ ਸੇਫ ਹੈ। ਕਿੰਨੀ ਕੁ ਦੇਰ ਰਹਿੰਦੇ ਆ ਪਤਾ ਨਹੀਂ ਜੀ। ਤੇ ਸਰਕਾਰ ਫ੍ਰੀ ਬੱਸ ਸਫ਼ਰ ਵਾਲਿਆਂ ਨੂੰ ਝਟਕਾ ਦੇ ਸਕਦੀ ਹੈ, ਕਹਿੰਦੇ ਸੀਮਤ ਵੀ ਕਰ ਸਕਦੀ ਹੈ ਸਰਕਾਰ ਇਹਨੂੰ। ਜਦੋਂ ਇਹ ਸ਼ੁਰੂ ਕੀਤੀ ਸੀਗੀ ਉਦੋਂ ਜਿਹੜੀ ਇਹਦੀ ਸਬਸਿਡੀ ਜਾਂਦੀ ਸੀਗੀ ਉਹ ਥੋੜੀ ਸੀਗੀ, ਪਰ ਅੱਜ ਦੀ ਤਾਰੀਖ ਦੇ ਵਿੱਚ ਜੋ ਪੀਆਰਟੀਸੀ ਜਾਂ ਪੰਜਾਬ ਰੋਡਵੇਜ਼ ਨੂੰ ਪੈਸਾ ਜਾਂਦਾ ਆ ਇਹਦੇ ਰੋਜ਼ਾਨੇ ਦੇ ਵਿੱਚ, ਉਹ ਹੈਗਾ 25 ਕਰੋੜ, ਯਾਨੀ 50 ਕਰੋੜ ਮਹੀਨੇ ਦਾ। 50 ਨੂੰ ਤੁਸੀਂ 12 ਦੇ ਨਾਲ ਗੁਣਾ ਕਰ ਲਓ, 12 5 60, ਯਾਨੀ 600 ਕਰੋੜ। 600 ਕਰੋੜ ਰੁਪਈਆ ਜਿਹੜਾ ਉਹ ਬੀਬੀਆਂ ਦੇ ਫ੍ਰੀ ਬੱਸ ਸਫ਼ਰ ਦਾ ਜਾਂਦਾ ਹੈ। ਤੇ ਉਹਦੇ ਵਿੱਚ ਹੋਇਆ ਕਿ ਉਹ ਪੈਸਾ ਤਾਰਿਆ ਨਹੀਂ ਜਾਂਦਾ। ਕਈ ਵਾਰ ਉਹ ਜਿਹੜਾ ਬਕਾਇਆ ਹੈ ਉਹ ਮਹਿਕਮਿਆਂ ਵੱਲ ਤੁਰਿਆ ਫਿਰਦਾ। 300 ਕਰੋੜ ਰੁਪਈਆ ਜਿਹੜਾ ਬਕਾਇਆ ਹੈ। ਠੀਕ ਹੈ ਜੀ। ਤਾਂ ਤੁਸੀਂ ਸਮਝ ਸਕਦੇ ਹੋ ਕਿ ਸਰਕਾਰ ਵਾਸਤੇ ਇਹ ਇੱਕ ਸਮੱਸਿਆ ਬਣ ਗਈ, ਕਿਉਂਕਿ ਉਹ ਆਂਦੇ ਹੁੰਦੇ ਆ ਨਾ ਕਿ ਕੰਗਾਲੀ 'ਚ ਆਟਾ ਗਿੱਲਾ ਹੁੰਦਾ। ਇਹ ਪਿਆ ਹੈ ਕਿ ਇੱਕ ਪਾਸੇ ਤੇ ਤੁਸੀਂ ਹੁਣ ਟ੍ਰਿਬਿਊਨ ਦਾ ਦੇਖਿਆ ਹੋਣਾ, ਪਿਛਲੇ ਦਿਨੀ ਉਹਨਾਂ ਨੇ 10,000 ਕਰੋੜ ਦਾ ਅੰਕੜਾ ਲਾਇਆ, ਜਿਹਦੇ ਤੇ ਆਪਾਂ ਗੱਲ ਕੀਤੀ ਸੀਗੀ ਪਹਿਲਾਂ ਕਿ ਕਾਫੀ ਪੈਸਾ ਇਹਨਾਂ ਦਾ ਰੁਕਿਆ ਪਿਆ। ਸ਼ਾਇਦ ਆਪਾਂ ਇੱਕ ਹਫ਼ਤਾ ਪਹਿਲਾਂ ਗੱਲ ਕੀਤੀ ਸੀਗੀ ਕਿ ਕਿਸ ਤਰ੍ਹਾਂ ਉਹ ਪੈਸਾ ਰੁਕਿਆ ਪਿਆ। ਟ੍ਰਿਬਿਊਨ ਵਾਲਿਆਂ ਨੇ ਵੀ ਉਹਦੇ ਤੇ ਮੋਹਰ ਲਾਈ ਆ। ਮੇਰਾ ਮੰਨਣਾ ਹੈ ਕਿ ਉਹ ਬਹੁਤ ਜਲਦੀ ਪੈਸਾ 11-12,000 ਕਰੋੜ ਰੁਪਈਆ ਹੋ ਜਾਏਗਾ, ਯਾਨੀ ਤੁਹਾਨੂੰ ਜੋ ਇਮਦਾਦ ਮਿਲ ਰਹੀ ਸੀ ਉਹ ਘਟ ਰਹੀ ਹੈ। GST ਮੁਆਵਜ਼ਾ ਤੁਹਾਡਾ ਪਹਿਲਾਂ ਹੀ ਬੰਦ ਹੋ ਚੁੱਕਾ ਹੈ। ਐਕਸਾਈਜ਼ ਦੇ ਵਿੱਚੋਂ ਛੱਡ ਕੇ ਤੇ ਜਾਂ ਤੁਸੀਂ ਕੋਈ ਮਾੜਾ ਮੋਟਾ ਕੋਈ ਹੋਰ ਰੈਵਨਿਊ ਛੱਡ ਕੇ ਕੋਈ ਵੀ ਰੈਵਨਿਊ ਬਾਕੀ ਵਧਾ ਨਹੀਂ ਸਕੇ। ਤਾਂ ਹੁਣ ਫਿਰ ਇਹ ਕੀ ਆ ਕਿ ਜਾਂ ਤਾਂ ਸਬਸਿਡੀਆਂ ਤੇ ਕੱਟ ਲਾਵੋ ਤੇ ਜਾਂ ਆਮਦਨ ਵਧਾਵੋ, ਦੋ ਹੀ ਆਪਸ਼ਨ ਆ। ਹੁਣ ਗੱਲ ਇਹ ਆ ਕਿ ਇਧਰੋਂ ਗੱਲ ਚੱਲਦੀ ਪਈ ਆ ਕਿ ਬੀਬੀਆਂ ਨੂੰ ਇੱਕ ਸਮਾਰਟ ਕਾਰਡ ਬਣਾ ਦਿੱਤਾ ਜਾਵੇ ਆਧਾਰ ਕਾਰਡ ਦੀ ਥਾਂ ਤੇ ਉਹਨਾਂ ਨੂੰ ਸੀਮਤ ਦਿਨ ਵਾਸਤੇ ਜੋ ਟਰੈਵਲਿੰਗ ਹੈ ਫ੍ਰੀ ਕਰਾ ਦਿੱਤੀ ਜਾਵੇ। ਮਤਲਬ ਕਿ ਸਮਾਰਟ ਕਾਰਡ ਹੋਏਗਾ, ਇੱਕ ਬੀਬੀ ਨੂੰ ਕਿਹਾ ਜਾਏਗਾ ਕਿ ਤੁਸੀਂ ਹਫ਼ਤੇ 'ਚ 4-5 ਦਿਨ ਯਾਤਰਾ ਕਰ ਸਕਦੇ। ਇਹ ਇੱਕ ਮਿਸਾਲਨ ਮੈਂ ਤੁਹਾਨੂੰ ਗੱਲ ਦੱਸ ਰਿਹਾ। ਯਾਨੀ ਜੋ ਯਾਤਰਾ 30 ਦਿਨ ਦੀ 30 ਦਿਨ, ਮਤਲਬ ਕਿ ਮਹੀਨੇ ਦੀ ਮਹੀਨੇ ਫ੍ਰੀ ਹੈ, ਉਹਨੂੰ ਬੰਦ ਕਰ ਦਿੱਤਾ ਜਾਏ ਕਿ ਐਵੇਂ ਵਾਪਰ ਨਾ ਹੋਵੇ, ਬਾਕੀ ਦਿਨ ਕਿਰਾਇਆ ਲੈ ਲਿਆ। ਸੋ ਇਹ ਕੁਝ ਸੋਚਿਆ ਜਾ ਰਿਹਾ, ਯਾਨੀ ਕੁੱਲ ਮਿਲਾ ਕੇ ਸਬਸਿਡੀ ਨੂੰ ਤਰਕ ਸੰਗਤ ਬਣਾਉਣ ਦਾ ਕਿਤੇ ਨਾ ਕਿਤੇ ਇਹਨਾਂ ਦੇ ਪਾਈਪਲਾਈਨ 'ਚ ਮਾਮਲਾ ਹੈਗਾ ਵਾ। ਪਰ ਇਹਦੇ ਤੋਂ ਤਾਂ ਫਿਰ ਇੱਕ ਗੱਲ ਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਕਿ ਹਜ਼ਾਰ ਰੁਪਈਆ ਦੇਣ ਦਾ ਜਿਹੜਾ ਦਾਅਵਾ ਸੀਗਾ ਜਾਂ ਵਾਅਦਾ ਸੀਗਾ, ਉਹ ਬਿਲਕੁਲ ਇਸ ਵੇਲੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਮੰਨ ਕੇ ਚੱਲੀਏ ਕਿ ਉਹ ਯਥਾਰਥ ਹੋ ਜਾਏਗਾ।
ਉਹ ਅਮਲ ਚ ਆ ਜਾਏਗਾ, ਕਿਉਂਕਿ ਪੈਸੇ ਧੇਲੇ ਬੰਨਿਓ ਪੂੰਗੀ ਵੱਜੀ ਪਈ ਆ। ਤੋ ਇਸ ਕਰਕੇ ਹੁਣ ਦੇਖੋ, ਬਾਕੀ ਇਹ ਡਰ ਵੀ ਸਕਦੇ ਆ, ਕਿਉਂਕਿ ਜਦੋਂ ਸਬਸਿਡੀਆਂ ਨੂੰ ਦੇ ਕੇ ਲੋਕਾਂ ਨੂੰ ਬੁਝਾ ਕੇ ਫਿਰ ਇਹਦਾ ਤਰਕ ਸੰਗਤ ਬਣਾਇਆ ਜਾਂਦਾ ਤਾਂ ਕਈ ਵਾਰ ਲੋਕ ਖਫਾ ਹੋ ਜਾਂਦੇ ਆ। ਤੇ ਪਰ ਇੱਕ ਸਵਾਲ ਹੋਰ ਵੀ ਹੋ ਜਾਏਗਾ ਨਾ, ਜੇ ਏਦਾਂ ਤੁਸੀਂ ਕਰ ਵੀ ਲਵੋਗੇ, ਫਿਰ ਸਵਾਲ ਪੈਦਾ ਹੋਏਗਾ ਕਿ ਫਿਰ ਬਿਜਲੀ ਸਬਸਿਡੀ ਨੂੰ ਤਰਕ ਸੰਗਤ ਕਿਉਂ ਨਾ ਬਣਾਇਆ ਜਾਵੇ? ਕਿਉਂ 100-150 ਕਿੱਲੇ ਵਾਲਾ 12, 20, 50 ਮੋਟਰਾਂ ਚਲਾ ਰਿਹਾ? ਹਾਂਜੀ, ਬਿਲਕੁਲ। ਫਿਰ ਉੱਥੇ ਵੀ ਸਵਾਲ ਹੋਣਗੇ, ਉੱਥੇ ਵੀ ਸਵਾਲ ਹੋਣਗੇ ਪੈਮਾਨਾ ਤਾਂ ਮਿਥਣਾ ਹੀ ਪਏਗਾ। 1,69,000 ਕਿਸਾਨ ਜਿਹੜਾ ਕਿ ਮਤਲਬ ਕਿ ਬਹੁਤ ਛੋਟੀ ਭੂਮੀ ਦਾ ਮਾਲਕ ਆ, ਫਿਰ ਉਹਨੂੰ ਇੱਕ ਵੀ ਕਨੈਕਸ਼ਨ ਕਿਉਂ ਨਹੀਂ? ਤੇ ਜਿਹੜਾ 100-150 ਕਿੱਲਾ, ਜਿਹੜਾ ਕਿ ਤੁਸੀਂ ਔਸਤਨ ਲਾ ਲਓ 70,000 ਸਬਸਿਡੀ ਜਾਂਦੀ ਹੈ ਇੱਕ ਕਨੈਕਸ਼ਨ ਦੀ, ਤੇ ਉਹਨੂੰ ਜੇ ਆਪਾਂ 20 ਨਾਲ ਵੀ ਮਲਟੀਪਲਾਈ ਕਰ ਲਈਏ ਤਾਂ ਤੁਸੀਂ ਦੇਖ ਲਓ ਕਿ ਸਬਸਿਡੀ ਦਾ ਵੱਡਾ ਹਿੱਸਾ ਕਿੱਧਰ ਨੂੰ ਜਾ ਰਿਹਾ। ਤਾਂ ਉੱਥੇ ਵੀ ਫਿਰ ਸਵਾਲ ਉੱਠੇਗਾ ਕਿ ਤਰਕ ਸੰਗਤ ਕੀਤੀ ਜਾਵੇ। ਜੀ ਬਿਲਕੁਲ। ਤੇ ਮਿੰਟੂ ਜੀ, ਗੱਲ ਕਰੀਏ ਕਈ ਸੈਂਕੜੇ ਕਰੋੜ ਦੇ ਪ੍ਰੋਜੈਕਟ ਦੇ ਬਾਰੇ, ਕਹਿੰਦੇ ਹੁਣ ਮਿੱਟੀ ਹੋਣ ਦੇ ਕਗਾਰ ਤੇ, ਕੋਈ ਪੰਜਾਬ ਸਰਕਾਰ ਦਾ ਜਾਂ ਸੈਂਟਰ ਸਰਕਾਰ ਦਾ? ਨਹੀਂ ਦੇਖੋ, ਇਹ ਪੰਜਾਬ ਸਰਕਾਰ ਦਾ ਹੀ ਆ। ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਨਾ ਕਿਸੇ ਵੇਲੇ ਬਹੁਤ ਸ਼ਾਨਦਾਰ ਬੱਸਾਂ ਜਿਹੜੀਆਂ ਪਾਈਆਂ ਸਨ, ਇੱਕ ਸ਼ਾਨਦਾਰ ਪ੍ਰੋਜੈਕਟ ਸੀਗਾ ਇਹ। ਤੇ ਉਹ ਕੀ ਆ ਕਿ ਹੁਣ ਉਸ ਪ੍ਰੋਜੈਕਟ ਦੀ ਜਿਹੜੀ ਸਾਂਭ ਸੰਭਾਲ ਆ ਉਹ ਬਿਲਕੁਲ ਨਹੀਂ ਹੋ ਰਹੀ, ਜਿਹਦੇ ਕਰਕੇ ਉਹ ਜਿਹੜੀਆਂ ਬੱਸਾਂ ਨੇ ਉਹ ਇੱਟਾਂ ਤੇ ਆ ਗਈਆਂ, ਮਤਲਬ ਕਿ ਟਾਇਰ ਤੱਕ ਨਹੀਂ ਪੈ ਰਿਹਾ। ਉਹ ਲੋਕਲ ਬੱਸਾਂ ਸੀ, ਤੁਸੀਂ ਅੰਮ੍ਰਿਤਸਰ ਕਿਤੇ ਗਏ ਹੋਵੋ ਤੇ ਤੁਹਾਨੂੰ ਵੇਖਣ ਨੂੰ ਮਿਲੇਗਾ ਵਿੱਚ ਵਿਚਾਲੇ ਉਹ ਗਲਿਆਰਾ ਬਣਿਆ ਹੋਇਆ ਬੱਸਾਂ ਵਾਸਤੇ, ਸਪੈਸ਼ਲ ਬੱਸਾਂ ਚੱਲਦੀਆਂ ਸਨ। ਉਹ ਸਾਰੀਆਂ ਜਿਹੜੀਆਂ ਉਹ ਇਸ ਵੇਲੇ ਕਹਿ ਲਓ ਕਿ ਰੋ ਰਹੀਆਂ ਆਪਣੀ ਹਾਲਤ ਤੇ, ਕਿਉਂਕਿ ਉਹਨਾਂ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ, ਕੋਈ ਤਵੱਜੋ ਨਹੀਂ। ਤਾਂ ਇਹ ਸਾਰਾ ਕੁਝ ਜਿਹੜਾ ਹੁੰਦਾ ਹੈ, ਤਾਂ ਮੈਂ ਸਮਝਦਾ ਕਿ ਪਤਾ ਨਹੀਂ ਕਿਉਂ ਸਾਡੇ ਇੱਥੇ ਦੇ ਸਿਸਟਮ ਦੇ ਵਿੱਚ ਇਹ ਇੱਕ ਬੜਾ ਜ਼ਿਆਦਾ, ਮੈਂ ਕਹੂੰਗਾ ਕਿ ਨਾਕਸ ਸਾਡਾ ਪ੍ਰਬੰਧ ਹੈ ਕਿ ਪਿਛਲੀ ਸਰਕਾਰ ਦਾ ਜਿਹੜਾ ਪ੍ਰੋਜੈਕਟ ਹੁੰਦਾ ਹੈ ਉਹਦੇ ਵੱਲ ਧਿਆਨ ਘੱਟ ਦਿੱਤਾ ਜਾਂਦਾ ਹੈ ਹਮੇਸ਼ਾ। ਇਹ ਮਾਫ ਕਰਨਾ, ਇਹ ਸੱਚ ਆ, ਇਹ ਹਕੀਕਤ ਆ। ਤਾਂ ਉਹ ਪ੍ਰੋਜੈਕਟ ਬਹੁਤ ਵਧੀਆ ਸੀਗਾ, ਉਹ ਸਾਰਾ ਲੀਹੋਂ ਲੱਥ ਗਿਆ। ਹੋਣਾ ਤੇ ਇਹ ਚਾਹੀਦਾ ਸੀਗਾ ਕਿ ਉਹ ਜਿਹੜੀਆਂ 300-400 ਬੱਸਾਂ, ਅੰਦਾਜ਼ਨ ਹੈ ਮੇਰਾ ਇਹ ਅੰਕੜਾ ਜਿਹੜਾ, ਕਿ 300-400 ਬੱਸਾਂ ਜਿਹੜੀਆਂ ਹੋਣਗੀਆਂ, ਜਿਹੜੀਆਂ ਕਿ ਇਸ ਵੇਲੇ ਸੜਕੋਂ ਲੱਥੀਆਂ ਪਈਆਂ। ਤਾਂ ਪ੍ਰੋਜੈਕਟਾਂ ਦਾ ਤੇ ਹਾਲ ਹੀ ਨਾ ਪੁੱਛੋ। ਅੱਜ ਹੀ ਮੈਂ ਦੇਖ ਰਿਹਾ ਸੀਗਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਹਿ ਦਿੱਤਾ ਇਹਨਾਂ ਦੇ ਅਧਿਕਾਰੀਆਂ ਨੂੰ ਕਿ ਬਈ ਕਿਸੇ ਥਾਂ ਤੇ ਤਾਂ ਤੁਸੀਂ ਜ਼ਮੀਨ ਐਕਵਾਇਰ ਨਹੀਂ ਕਰ ਰਹੇ, ਕਿਸੇ ਥਾਂ ਤੇ ਤੁਸੀਂ ਪੈਸਾ ਨਹੀਂ ਵੰਡ ਰਹੇ, ਤੇ ਅਸੀਂ ਬੰਦ ਕਰ ਦਈਏ ਫਿਰ ਪ੍ਰੋਜੈਕਟ ਇੱਥੇ, ਉਹ ਅਸੀਂ ਕੀ ਕਰ ਸਕਦੇ ਹਾਂ? ਤਾਂ ਤੁਸੀਂ ਦੇਖੋ ਇਹ ਕਿੰਨੀ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਉਹਦੇ ਚ 3,303 ਕਰੋੜ ਦਾ ਜਿਹੜੇ ਪ੍ਰੋਜੈਕਟ ਆ ਉਹ HI ਨੇ ਬੰਦ ਕੀਤੇ, ਤੇ 5,000 ਕਰੋੜ ਤੇ ਖਤਰਾ ਹੈ। ਦੇਖੋ ਗੱਲ ਇਹ ਹੈ ਕਿ ਸਾਡੇ ਲੋਕ ਨਾ ਪਤਾ ਨਹੀਂ ਕਿਸ ਐਂਗਲ ਤੋਂ ਸੋਚਦੇ ਆ, ਤੇ ਲੀਡਰਾਂ ਨੇ ਸੋਚ ਨੂੰ ਕਿਸ ਤਰ੍ਹਾਂ ਦਾ ਕੀਤਾ ਹੋਇਆ। ਵੇਖੋ, ਆਪਾਂ ਕਹਿ ਦਿੰਦੇ ਹੁਣ ਜਿਹੜੀ ਚੀਜ਼ ਦੀ ਤਾਂ ਸਾਨੂੰ ਜ਼ਰੂਰਤ ਆ, ਵੀ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ, ਹਾਈਵੇ ਨਾਲ ਕਿੰਨੀ ਕੁ ਜ਼ਮੀਨ ਖੋਈ ਜਾਏਗੀ, ਪਰ ਜਿਹੜਾ ਸ਼ਹਿਰੀਕਰਨ ਸਾਰੀ ਜ਼ਮੀਨ ਖੋ ਰਿਹਾ, ਹਾਂ ਉਹਦੇ ਨਹੀਂ ਧਿਆਨ। ਅੱਜ ਮੋਹਾਲੀ ਦੇਖ ਲਓ, ਜਿੰਨੇ ਪਿੰਡਾਂ ਦੇ ਪਿੰਡ ਹੀ ਖਾ ਲਏ, ਉੱਥੇ ਅਸੀਂ ਕੋਈ ਧਿਆਨ ਨਹੀਂ ਦਿੰਦੇ, ਕੋਈ ਧਿਆਨ ਨਹੀਂ ਹੈ ਸਾਡਾ। ਤਾਂ ਮਤਲਬ ਕਿ ਸ਼ਹਿਰੀਕਰਨ ਸਾਡੀਆਂ ਜ਼ਮੀਨਾਂ ਖਾ ਰਿਹਾ, ਸਾਨੂੰ ਕੋਈ ਪਰਵਾਹ ਨਹੀਂ, ਬਾਹਰ ਲਿਆ ਕੇ ਫਲੈਟ ਖਰੀਦ ਰਿਹਾ, ਸਭ ਕੁਝ ਹੋ ਰਿਹਾ, ਐਵਰੀਥਿੰਗ। ਹਾਈਵੇ ਤੇ ਸਾਡਾ ਝੰਡਾ ਹੈ ਨਾ, ਜਿਹਦੇ ਨਾਲ ਸਾਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲ ਸਕਦਾ, ਕਿਉਂਕਿ ਅਸੀਂ ਬਹੁਤ ਦੂਰ ਆ, ਖੁਸ਼ਕ ਬੰਦਰਗਾਹ ਹੈ ਜੀ, ਅਸੀਂ ਬੰਦਰਗਾਹ ਤੋਂ ਬਹੁਤ ਦੂਰ ਆ। ਸਾਡੀ ਕਨੈਕਟੀਵਿਟੀ ਤੇ ਇਹੀ ਹੈ, ਜੇ ਤਜ਼ਾਰਤ ਕੱਲ ਨੂੰ ਅਸੀਂ ਵਧਾਉਣੀ ਆ, ਜਾਂ ਤਾਂ ਪਾਕਿਸਤਾਨ ਦਾ ਗੇਟ ਖੋਲ ਦੋ, ਜਾਂ ਮਤਲਬ ਕਿ ਰੂਟ ਇਸ ਤਰ੍ਹਾਂ ਦੇ ਹੋਣ ਕਿ ਜਿਹੜਾ ਮਾਲ ਆ ਉਹ ਘੱਟ ਤੋਂ ਘੱਟ ਖਰਾਬ ਹੋਵੇ ਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਜਾਂਦਾ ਲੱਗਦਾ ਰਹੇ। ਸੋ ਇਹ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ। ਪ੍ਰੋਜੈਕਟਾਂ ਦੇ ਆਧਾਰ ਤੇ ਜੇ ਗੱਲ ਕਰਨ ਲੱਗੀਏ ਤੇ ਬਹੁਤ ਮੈਂ ਲੰਮੀ ਚੌੜੀ ਗੱਲ ਕਰ ਸਕਦਾ, ਪਰ ਇੱਧਰ ਕਿਸੇ ਦਾ ਧਿਆਨ, ਕਿਸੇ ਦੀ ਤਵੱਜੋ ਨਹੀਂ। ਹਾਂ, ਰੇਟ ਵਾਜਬ ਦਿਓ, ਹੇਰਾਫੇਰੀ ਨਹੀਂ ਹੋਣੀ ਚਾਹੀਦੀ। ਕਿਸਾਨਾਂ ਨੂੰ ਭਾਈ ਜੋ ਉਹਨਾਂ ਦੀ ਜ਼ਮੀਨ ਦਾ ਯੋਗ ਮੁਆਵਜ਼ਾ ਉਹਦੇ ਤੋਂ ਵਧਾ ਕੇ ਦਿਓ, ਕਿਉਂਕਿ ਉਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰੀ ਜ਼ਿੰਦਗੀ ਦਾ ਜੋ ਵੀ ਆਮਦਨ ਦਾ ਵਸੀਲਾ ਉਹ ਵਿੱਚ ਜਾ ਰਿਹਾ, ਵਿਕਾਸ ਦੇ ਵਿੱਚ ਜਾ ਰਿਹਾ। ਤਾਂ ਉਸ ਹਿਸਾਬ ਨਾਲ ਉਹਨਾਂ ਨੂੰ ਮਲਟੀਪਲਾਈ ਕਰਕੇ ਤੁਸੀਂ ਮੁਆਵਜ਼ਾ ਦਿਓ। ਪੰਜਾਬ ਵਾਸਤੇ ਸਪੈਸ਼ਲ ਅਵਾਰਡ ਕਰੋ ਕਿ ਹਾਂ ਭਾਈ ਪੰਜਾਬ ਦੀ ਜ਼ਮੀਨ ਮਹਿੰਗੀ ਆ,
ਇਹ ਜ਼ਮੀਨ ਜਿਹੜੀ ਆ ਜ਼ਰੂਰੀ ਵੀ ਆ, ਕਿਉਂਕਿ ਗਾਂ ਜੰਮੂ ਕਸ਼ਮੀਰ ਨੂੰ ਜੋੜਨਾ ਹੈ ਜਾਂ ਹਿਮਾਚਲ ਨੂੰ ਜੋੜਨਾ ਹੈ ਜਾਂ ਤੁਸੀਂ ਬਾਰਡਰ ਤੱਕ ਕਨੈਕਟੀਵਿਟੀ ਕਰਨੀ ਹੈ ਪਾਕਿਸਤਾਨ ਦੇ ਬਾਰਡਰ ਤੱਕ, ਤਾਂ ਜ਼ਰੂਰੀ ਹੈ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਪਰ ਪ੍ਰੋਜੈਕਟ ਸਾਡੇ ਫੇਲ ਹੋ ਰਹੇ ਆ, ਇਹ ਗੱਲ ਦੇ ਵਿੱਚ ਤਾਂ ਪ੍ਰਵੀਨ ਜੀ ਕੋਈ ਸ਼ੱਕ ਨਹੀਂ। ਜੋ ਚੱਲਦੇ ਆ ਉਹ ਚੱਲ ਕੇ ਬੰਦ ਹੋ ਜਾਂਦੇ। ਤੁਸੀਂ ਹੋਰ ਦੇਖੋ ਕਿ ਕਿੰਨੇ ਦਾਅਵੇ ਕੀਤੇ ਜਾ ਰਹੇ ਸੀ ਕਿ ਮਾਨ ਸਾਹਿਬ ਵੱਲੋਂ ਸਾਲ 1.5 ਸਾਲ ਪਹਿਲਾਂ ਕਿ ਜਿਹੜਾ ਸਾਡਾ ਵਾਟਰ ਟ੍ਰੀਟਮੈਂਟ ਪ੍ਰਬੰਧ ਹੋਏਗਾ ਉਹ ਇਸ ਤਰ੍ਹਾਂ ਦਾ ਹੋਏਗਾ ਕਿ ਤੁਸੀਂ ਬੁੱਢੇ ਨਾਲੇ ਵਾਲਾ ਪਾਣੀ ਪੀ ਸਕੋਗੇ ਮੁੜ ਕੇ। ਜੀ ਜੀ। ਤੇ ਅੱਜ ਉਹਨਾਂ ਨੂੰ ਲੈ ਆਓ, ਅੱਜ ਉਹਨਾਂ ਨੂੰ ਲਿਆ ਕੇ ਕਹਿ ਦਿਓ ਕਿ ਤੁਸੀਂ ਏਦਾਂ ਕਰੋ ਕਿ ਗਲਾਸ ਪਾਣੀ ਦਾ ਪੀ ਲਓ। ਤੁਹਾਨੂੰ ਯਾਦ ਹੈ ਨਾ, ਇਹਨਾਂ ਨੂੰ ਪੇਟ ਦੀ ਇਨਫੈਕਸ਼ਨ ਤੇ ਪੱਥਰੀ ਦਾ ਦਰਦ ਵੀ ਬਹੁਤ ਜਲਦੀ ਹੁੰਦਾ ਹੈ। ਹਾਂਜੀ ਹਾਂਜੀ, ਬਿਲਕੁਲ ਚੰਗੀ ਤਰ੍ਹਾਂ ਯਾਦ ਹੈ, ਇਹਨਾਂ ਨੇ ਪਾਣੀ ਪੀ ਲਿਆ ਸੀਗਾ। ਇਹਦਾ ਤੁਸੀਂ ਮਿੰਟੂ ਜੀ ਸਰਕਾਰ ਦੀ ਹਾਲਤ ਦਾ ਇੱਥੋਂ ਅੰਦਾਜ਼ਾ ਲਾ ਲਓ ਵੀ ਚਲੋ ਇਲੈਕਸ਼ਨ ਤਾਂ ਕੋਈ ਜਿੱਤ ਗਿਆ ਤੇ ਚਲੋ ਲੋਕਾਂ ਦੀ ਉਹਦੇ ਵਿੱਚ ਬਹੁਤ ਵੋਟਾਂ ਲੋਕਾਂ ਨੇ ਪਾਤੀਆਂ, ਸਿੱਧੀ ਜੀ ਗੱਲ ਆ। ਜੇ ਗਿਣਤੀ ਦੇ ਆਧਾਰ ਤੇ ਆਪਾਂ ਕਹਿੰਦੇ ਆ, ਰਾਜਾ ਵੜਿੰਗ ਲੁਧਿਆਣੇ ਜਿੱਤੇ ਆ ਤੇ ਉਹ ਇੱਕ ਦਿਨ ਬੁੱਢੇ ਨਾਲੇ ਤੇ ਜਾ ਕੇ ਲਾਈਵ ਹੋ ਗਏ। ਪੱਪੀ ਪ੍ਰਾਸ਼ਰ ਉੱਥੋਂ ਹੀ ਕੈਂਡੀਡੇਟ ਸੀਗੇ, ਉਹਨਾਂ ਨੇ ਕਾਊਂਟਰ ਤੱਕ ਨਹੀਂ ਕਰ ਸਕੇ, ਉਹ ਉਸ ਗੱਲ ਦਾ ਤੋੜ ਹੀ ਨਹੀਂ ਲੱਭ ਸਕੇ ਵੀ ਮੈਂ ਆਹ ਕੀਤਾ ਜਾਂ ਮੈਂ ਉਹ ਕੀਤਾ। ਇੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਬਿਲਕੁਲ ਹੈ ਹੀ ਕੁਛ ਨਹੀਂ ਹੈ, ਇਹ ਕੁਛ ਨਹੀਂ ਹੈ। ਤਾਂ ਤੁਸੀਂ ਹੁਣ ਦੇਖੋ, ਜਿਹੜੀ ਆਪਾਂ ਪ੍ਰੋਜੈਕਟ ਦੀ ਗੱਲ ਕਰਦੇ ਹਾਂ, 495 ਕਰੋੜ ਦਾ ਪ੍ਰੋਜੈਕਟ ਸੀਗਾ ਸੁਖਬੀਰ ਸਿੰਘ ਬਾਦਲ ਵੇਲੇ ਜਿਹੜਾ ਲਿਆਂਦਾ ਗਿਆ ਸੀਗਾ, ਉਹ ਸਾਂਭ ਸੰਭਾਲ ਹੀ ਨਹੀਂ ਹੁੰਦੀ। ਤਾਂ ਉਹ ਜਿਹੜੀਆਂ ਬੱਸਾਂ ਨੇ ਉਹ ਪਤਾ ਨਹੀਂ ਕਿੰਨੀਆਂ ਨੇ ਹੁਣ ਗਿਣਤੀ ਚ, ਮੈਨੂੰ ਤੇ ਇਹ ਨਹੀਂ ਯਾਦ, ਪਰ ਉਹ ਕਾਫੀ 400 ਮਤਲਬ ਕਿ 500 ਕਰੋੜ ਦਾ ਪ੍ਰੋਜੈਕਟ ਸੀਗਾ। ਉਹਦੇ ਚ ਹੁਣ ਕਿੰਨੀਆਂ ਬੱਸਾਂ ਚੱਲਦੀਆਂ ਕਿੰਨੀਆਂ ਨਹੀਂ, ਉਹ ਸਾਰਾ ਫੇਲ ਹੋ ਗਿਆ। ਕਾਰਨ ਇਹੀ ਹੈ ਕਿ ਅਸੀਂ ਮਤਲਬ ਕਿੱਧਰ ਧਿਆਨ ਹੀ ਨਹੀਂ ਦਿੰਦੇ ਜਿੱਧਰ ਸੁੱਖ ਸਹੂਲਤ ਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।